सलामकुम भाई। वालेकुम सलाम जी। ठीक है रटे सरदाई घोड़ रहे हैं जी। ठीक है करे हो सरदाई ज्यादा की पता एक मिनट अनु बंद करे यार जरा अनु बंद कर चलो गाते हाँ जी कौन दसो की गल भरजाई दी तबीयत ठीक है क्यों की गल हो गई आ भांडा बनाउंदे आ तू ਇਹ ਭਾਂਡਾ ਨਹੀਂ ਆ ਇਹ ਸਰਦਾਈ ਆ भरजाई ਆਹੋ अच्छा अच्छा ਉਹ ਜਿਹੜੇ ਸਿਆਣੇ ਲੋਕ ਬਦਾਮ ਸ਼ਦਾਮ ਪਾ ਕੇ ਹਰੀਆਂ ਮਿਰਚਾਂ ਚਾਰ ਮਗਜ਼ ਵਗੈਰਾ ਹਾਂਜੀ ਉਹ ਉਹ ਪਾ ਕੇ ਬਣਾਉਂਦੇ ਉਹ ਵਾਲੇ ਸਰਦਾਈ ਘੋਟਾ ਸਰਦਾਈ ਇਹਨੂੰ ਕਹਿੰਦੇ ਆ ਅੱਗੇ ਤਾਂ ਲੋਕੀ ਆਪਣੇ ਘਰਾਂ 'ਚ ਬਣਾ ਕੇ ਪੀਂਦੇ ਹੁੰਦੇ ਸੀ ਹੁਣ ਬਾਹਰ ਵੀ ਲਾ ਲਈ ਉਹ ਦੌਰ ਹੋਰ ਸੀ ਜ਼ਨਾਨੀਆਂ ਸਮਝਦਾਰ ਸੀ ਮਾਵਾਂ ਸਮਝਦਾਰ ਸੀ ਸਮਝਾਉਂਦੀਆਂ ਹਨ ਬੱਚਿਆਂ ਨੂੰ ਉਹਨਾਂ ਨੂੰ ਸਮਝ ਆ ਜਾਂਦੀ ਸੀ ਉਹ ਹਿਸਾਬ ਨਾਲ ਬਣਾਉਂਦੀਆਂ ਹੁਣ ਅੱਜ ਕੱਲ੍ਹ ਦੇ ਦੌਰ ਤੇ ਮੰਮੀ ਡੈਡੀ ਦੌਰ ਆ ਅੱਜ ਕੱਲ੍ਹ ਕਿੱਥੇ ਬੱਚਿਆਂ ਨੂੰ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਅਸੀਂ ਤੇ ਆਪਣੇ ਵੱਡੇ ਬੁੱਢਿਆਂ ਨੂੰ ਦੇਖਿਆ ਹੈ ਸਰਦਾਈ ਪੀਂਦੇ ਹਾਂਜੀ ਹੁੰਦਾ ਅੱਗੇ ਤਾਂ ਬੱਚੀਆਂ ਤੇ ਘੱਟ ਹੀ ਪੀਂਦੀਆਂ ਤੁਹਾਨੂੰ ਪਤਾ ਬੱਚੀਆਂ ਜ਼ਿਆਦਾ ਮੰਮੀ ਡੈਡੀ ਹੁੰਦੀਆਂ ਉਹ ਨਹੀਂ ਜਿਹੜੇ ਪਹਿਲੇ ਦੌਰ ਸਨ ਉਦੋਂ ਜ਼ਨਾਨੀਆਂ ਆਪਣੇ ਖਾਮਦਾਂ ਨੂੰ ਚਾਚਿਆਂ ਬਾਬਿਆਂ ਨੂੰ ਸਾਰਿਆਂ ਨੂੰ ਗਰਮੀਆਂ 'ਚ ਬਣਾ ਕੇ ਘਰ ਪਿਆਉਂਦੀਆਂ ਹਨ ਉਦੋਂ ਮਾਵਾਂ ਸਮਝਦਾਰ ਸਨ ਸੱਸਾਂ ਸਮਝਦਾਰਾਂ ਸਮਝਾਉਂਦੀਆਂ ਹਨ ਨੂੰਹਾਂ ਨੂੰ ਮਾਵਾਂ ਧੀਆਂ ਨੂੰ ਸਮਝਾਉਂਦੀਆਂ ਹਨ ਕਿ ਚੀਜ਼ਾਂ ਦੇਣੀਆਂ ਨੇ ਬਣਾਉਣੀਆਂ ਨੇ ਹਾਂ ਹੁਣ ਕਿਤੇ ਹੁਣ ਤੇ ਅੱਗੇ ਤੇ ਬੱਚੇ ਵੀ ਘਰ 'ਚ ਹੀ ਪੈਦਾ ਹੋ ਜਾਂਦੇ ਹਨ ਹੁਣ ਤੇ ਆਪਰੇਸ਼ਨ ਥਾ ਤੇ ਬੱਚਾ ਹੋ ਪਿਆ ਤੇ ਹੁਣ ਕਿਹਨੂੰ ਪਤਾ ਵਾ ਤੇ ਕੀ ਨਹੀਂ ਹੁਣ ਉਹ ਦੌਰ ਨਹੀਂ ਹੈਗੇ ਹਾਂ ਕੀ ਚਾਹੀਦਾ ਕੀ ਹੈ ਸਰਦਾਈ ਚਾਹੀਦੀ ਹੈ ਪਹਿਲਵਾਨ ਪੀਂਦੇ ਜ਼ਿਆਦਾ ਸਰਦਾਈ ਓਏ ਆਹੋ ਭਲਵਾਨ ਨਹੀਂ ਵੀ ਸਾਰੇ ਹੀ ਪੀਂਦੇ ਗਰਮੀ ਦੇ ਮੌਸਮ ਵਿੱਚ ਹਰ ਬੰਦਾ ਪੀਂਦਾ ਠੰਡ ਪੈ ਜਾਂਦੀ ਹੈ ਜਿਗਰ ਜੀ ਠੰਡ ਪਹੁੰਚਦੀ ਹੈ ਬੰਦਾ ਫਰੈਸ਼ ਰਹਿੰਦਾ ਵਾ ਇਹ ਤੂੰ ਵੇਚਣਾ ਵੀ ਆ ਜਾਂ ਆਪ ਹੀ ਪੀ ਲੈਣਾ ਤੇਰੀ ਸਿਹਤ ਤੋਂ ਤੇ ਲੱਗਦਾ ਸਾਰੇ ਬਦਾਮ ਤੂੰ ਆਪੇ ਹੀ ਪੀ ਜੰਨਾ ਹੁਣ ਨਹੀਂ ਮੈਂ ਬਣਾਉਣਾ ਵਾ ਮੈਂ ਏਡਾ ਵੇਲਾ ਵਾ ਮੈਂ ਕਲੀਏ ਪੀ ਵੀ ਜਾਣਾ ਵਾ ਮੈਂ ਜੇਲੋਂ ਛੁੱਟ ਕੇ ਆਇਆ ਮੈਂ ਕਿ ਮੈਂ ਆਪ ਹੀ ਪੀ ਵੀ ਜਾਣੀ ਬਣਾ ਕੇ ਤੇ ਮੈਂ ਦੁਕਾਨ ਬਣਾਈ ਹੁੰਦੀ ਵੀਰੇ ਕਿੰਨੇ ਬੱਚੇ ਤੇਰੇ ਹਾਂਜੀ 12 ਬੱਚੇ ਆ ਮਾਸ਼ਾਅੱਲਾ ਫੇਰ ਲੱਗਦਾ ਤੂੰ ਆਪ ਹੀ ਪੀ ਜਾਂਦਾ ਸਾਰੀ ਸਰਦਾਈ ਕੀ ਨਜ਼ਰ ਲਾਉਣੀ ਤੂੰ ਕਿ ਠੰਡੀ ਹੁੰਦੀ ਹੈ ਜੇ ਇਹ ਪੀਣਾ ਹੁੰਦੇ ਤਾਂ ਫਿਰ 2-3 ਨਹੀਂ ਹੁੰਦੇ ਨਹੀਂ ਮੈਂ ਤੇ ਐਵੇਂ ਗੱਲ ਹੀ ਕੀਤੀ ਭਰਾਵਾ ਉਹ ਤੇ- ਕੀ ਪੈਂਦਾ ਇਹਦੇ 'ਚ ਹਾਂਜੀ ਇਹਦੇ 'ਚ ਕੀ ਪੈਂਦਾ ਇਹਦੇ 'ਚ ਪਿੱਟਾਂ ਪੈਂਦੀਆਂ ਪੱਥਰ ਪੈਂਦੇ ਆ ਡਾਂਗਾ ਸੋਟਾਂ ਪੈਂਦੀਆਂ ਨੇ ਉਹ ਇਹਦੇ ਬਦਾਮ ਪੈਂਦੇ ਆ ਖਸ਼ਖਾਸ਼ ਪੈਂਦੀ ਆ ਸੌਂਫ ਪੈਂਦੀ ਆ ਲਾਚੀਆਂ ਪੈਂਦੀਆਂ ਵਾ ਜ਼ੀਰਾ ਪੈਂਦਾ ਕਾਲੀ ਮਿਰਚ ਪੈਂਦੀ ਹੈ ਬਦਾਮ ਹੁੰਦੇ ਨੇ ਫਿਰ ਇਹਨੂੰ ਰਗੜੀਦਾ ਇੰਨਾ ਕੁਛ ਪਾ ਕੇ ਵੀ ਸਿਰਫ ਬਦਾਮ ਹੀ ਤੁਸੀਂ ਕਹਿੰਦੇ ਵੀ ਬਦਾਮ ਹੀ ਪੀਓ ਹਨਾ ਉਹ ਤੇ ਬਦਾਮ ਹੀ ਇਹਦੇ ਚ ਪੈਂਦੇ ਨਾ ਸਾਰਾ ਕੁਝ ਪਾਈਦਾ ਤਾਂ ਫਿਰ ਜਾ ਕੇ ਬਣਦੀ ਏ ਸਰਦਾਈ ਇਹਨੂੰ ਕਹਿੰਦੇ ਸਰਦਾਈ ਸਰਦਾਰ ਤੋਂ ਸਰਦਾਈ ਯਾਨੀ ਕਿ ਸਾਰੇ ਸ਼ਰਬਤਾਂ ਦਾ ਸਰਦਾਰ ਆ ਸਰਦਾਈ ਇਹਦੀ ਬਹੁਤ ਠੰਡ ਹੁੰਦੀ ਹੈ ਖਸ਼ਖਾਸ਼ ਹੀ ਬੜੀ ਠੰਡੀ ਹੁੰਦੀ ਹੈ ਆ ਵੇਖੋ ਵੀਰੇ ਅੱਗੇ ਤੇ ਇੱਥੇ ਘੁੰਗਰੂ ਵੀ ਲੱਗੇ ਹੁੰਦੇ ਸੀ ਡੰਡੇ ਦੇ ਓਏ ਉਹ ਕੀ ਸਰਦਾਈ ਦਾ ਮੁਜਰਾ ਹੁੰਦਾ ਸੀ ਨਹੀਂ ਘੁੰਗਰੂ ਵੀ ਲੱਗੇ ਨਹੀਂ ਉਹ ਮਸਤ ਹੁੰਦੀ ਸੀ ਸਰਦਾਈ ਮਸਤ ਟੈਪ ਹੁੰਦੀ ਸੀ ਘੁੰਗਰੂ ਬੰਨ ਕੇ ਐ ਕਰੀ ਓਏ ਸਿਰਫ ਐਵੇਂ ਕਿ ਕੁੱਟਦੇ ਆ ਤੇਰਾ ਮਿਊਜ਼ਿਕ ਆਉਂਦਾ ਸੀ ਬੰਦੇ ਕਰਦੇ ਉਦੋਂ ਹੱਥ ਨਾਲ ਜੂ ਕੁੱਟੀ ਜਾਂਦੀ ਸੀ ਹੁਣ ਤੇ ਦੌਰ ਜਦੀਦ ਹੋ ਗਿਆ ਮਸ਼ੀਨਾਂ ਆ ਗਈਆਂ ਨੇ ਇਹਦੇ ਨਾਲ ਹੁੰਦੀ ਹੈ ਸਰਦਾਈ ਵੱਡਾ ਗਲਾਸ ਕਿੰਨੇ ਦਾ ਹੈ ਵੱਡਾ ਗਲਾਸ 100 ਰੁਪਏ ਦਾ ਤੇ ਛੋਟਾ 50 ਰੁਪਏ ਦਾ ਉਸ ਤੋਂ ਛੋਟਾ ਉਸ ਤੋਂ ਛੋਟਾ ਤੇ ਕੁਝ ਵੀ ਨਹੀਂ ਆ ਸਕੂਲ ਗਿਆ ਪੜਨ ਵਾਸਤੇ ਤੇ ਜੇ 2 ਚਮਚੇ ਕਿਸੇ ਨੇ ਪੀਣੇ ਹੋਣ ਤੇ 2 ਚਮਚੇ ਕਿਸੇ ਨੂੰ ਦੇਣੇ ਹੋਣ ਤੇ ਆਹੋ। ਕੋਈ ਬੰਦਾ ਬਿਮਾਰ ਵੀ ਤੇ ਹੋ ਸਕਦਾ ਇੰਨਾ ਨਹੀਂ ਬਦਾਮ ਬਰਦਾਸ਼ਤ ਕਰਦਾ ਨਹੀਂ 2 ਚਮਚ ਹੀ ਰੋਜ਼ ਦੇ ਡਾਕਟਰ ਨੇ ਦੱਸੇ ਹੋਣ ਵੀ ਤੂੰ 2 ਚਮਚ ਹੀ ਦੇਣੇ ਆ ਇਹ ਸਰਦਾਈ ਹੈ ਕਿ ਸੀਰਪ ਆ ਜਿਹੜੇ 2 ਚਮਚ ਉਹਨੇ ਦੱਸਿਆ ਤੈਨੂੰ ਨਹੀਂ ਮੈਂ ਵੈਸੇ ਗੱਲ ਕੀਤੀ ਹੈ ਹਾਂ 2 ਚਮਚ ਇੱਕ ਜਵਾਨ ਬੰਦਾ ਤੇ 2 ਗਲਾਸ ਵੀ ਪੀ ਲਓ ਇੱਕ ਵੀ ਪੀ ਲਓ 3 ਵੀ ਪੀ ਲਓ ਹਾਂ। ਜਿਹੜਾ ਵਿਚਾਰਾ ਬੁੱਢਾ ਬੰਦਾ ਵਾ ਉਹ ਤੇ ਵਿਚਾਰਾ 1-2 ਚਮਚ ਹੀ ਪੀਊਗਾ ਨਾ ਉਹ ਆਪ ਤਾਕਤਵਰ ਤੂੰ ਹੁੰਦੇ। ਕਿੰਨੇ ਦੇ ਲੈਣਾ ਹੈ ਮੈਂ ਤਾਂ ਪੁੱਛਿਆ ਹੀ ਆ ਤੇਰੇ ਕੋ ਫਿਲਹਾਲ ਰੇਟ ਹਾਲੇ ਤੋ ਕਿ 2 ਚਮਚਾ ਪੀ ਨਾ 2 ਚਮਚਾ ਕੰਨਾਂ 'ਚ ਪਵਾ ਲਾ ਕੰਨਾਂ ਚ ਕਿਉਂ ਪਵਾਲਾ ਮੈਂ ਹਾਂ ਕੰਨਾਂ 'ਚ ਪਵਾ ਲਾ ਵੀ 2 ਚਮਚਾ ਨਾਲ ਕੀ ਬਣਨਾ ਮੂੰਹ ਤੇ ਮਗਾ ਗਿੱਲਾ ਹੀ ਹੋਣਾ ਵਾ ਤੇ ਇਹਦੇ ਚ ਕੀ ਪਾ ਕੇ ਦਿੰਦੇ ਤੁਸੀਂ ਸ਼ਰਬਤ ਵੀ ਪਾ ਕੇ ਦਿੰਦੇ ਹੁਣ ਮੈਂ ਤੈਨੂੰ ਦੱਸ ਕੇ ਹਟਿਆ ਵਾਂ ਕਿਹੜਾ ਸ਼ਰਬਤ ਪਾ ਕੇ ਦਿੰਦੇ ਕਿਹੜਾ ਸ਼ਰਬਤ ਹੁੰਦਾ ਪੈਰਾਸੀਟਾਮੋਲ ਦਾ ਸ਼ਰਬਤ ਹੁੰਦਾ ਬਰੂਫਨ ਦਾ ਸ਼ਰਬਤ ਪਾ ਦੇਈਦਾ ਵਾ ਕੈਚਅਪ ਆਦੀ ਹਾਈਡਰ- ਬਣਾ ਦਿੰਦੇ ਹਾਈਡਰਲਿਨ ਪਾ ਦੀ ਕੀ ਬਣਾ ਦੀ ਨਾ ਕੈਚਅਪ ਆਦੀ ਸਰਦਾਈ ਇਹ ਤੇ ਸ਼ਵਾਰਮਾ ਲੈਣ ਆਈ ਹੈ ਇਹ ਸਰਦਾਈ ਪੀਣ ਆਈ ਹੈ ਮੈਨੂੰ ਇਹ ਦੱਸ ਪਹਿਲੇ ਵੀ ਜਿੱਥੇ ਕੈਚਅਪ ਵਾਲੀ ਸਰਦਾਈ ਅੱਜ ਤੱਕ ਸੁਣੀ ਹੈ ਕਿ ਕੈਚਅਪ ਵਾਲੀ ਸਰਦਾਈ ਹੁੰਦੀ ਹੈ ਵੀ ਜਿੱਥੇ ਰੂਹ ਅਫਜ਼ਾ ਦਾ ਸ਼ਰਬਤ ਪਾਉਂਦੇ ਉੱਥੇ ਤੁਸੀਂ ਕੈਚਅਪ ਪਾ ਦੇਵੋ ਨਹੀਂ ਰੂਹ ਅਫਜ਼ਾ ਦਾ ਸ਼ਰਬਤ ਮੈਂ ਇੱਥੇ ਲਾਇਆ ਵਾ ਮੈਨੂੰ ਇਹ ਦੱਸ ਪਹਿਲੇ ਮਾਇਓਨੀਜ਼ ਵਾਲੇ ਬਣਾ ਦਿੰਦੇ ਸਰਦਾਈ ਹੈ ਮਾਇਓਨੀਜ਼ ਪਾ ਕੇ 버ਗਰ ਲੈਣ ਆਈ ਹੈ 버ਗਰ ਕੀ ਓਏ ਉਹ ਮਾਇਓਨੀਜ਼ ਮੰਮੀ ਡੈਡੀ ਚੀਜ਼ਾਂ ਨੇ ਉਹ 버ਗਰਾਂ 'ਚ ਪੈਂਦੀਆਂ ਨੇ ਇਹ ਦੇਸੀ ਨੁਸਖੇ ਨੇ ਦੇਸੀ ਚੀਜ਼ਾਂ ਨੇ ਇਹ ਦੇਸੀ ਕੰਮ ਆ ਇਹਨੂੰ ਪੀਓ ਅੰਦਰ ਠੰਡ ਪੈ ਜਾਂਦੀ ਹੈ ਗਰਮੀ ਤੁਹਾਨੂੰ ਲੂ ਨਹੀਂ ਲੱਗੇਗੀ ਤੁਹਾਨੂੰ ਇਹ ਸਕੂਨ ਹੋਏਗਾ ਠੰਡ ਅੰਦਰ ਏਸੀ ਲੱਗ ਜਾਊਗਾ ਅੱਛਾ ਹਾਂ ਸਹੀ ਹੈ ਹਾਂ
ਉਹ ਵੀਰੇ ਮੈਂ ਤੇ ਘਰੋਂ ਨਿਕਲੀ ਸਾਂ ਵੀ ਮੈਂ ਕਿਹਾ ਚਲੋ ਮੈਂ ਵੇਖਦੀ ਜਾਨੀ ਆ ਹਾਂ ਤੇ ਮੈਨੂੰ ਐ ਨਜ਼ਰ ਆ ਗਿਆ ਤੁਹਾਡਾ ਇਹ ਲੱਗਾ ਹੋਇਆ ਠੀਕ ਹੈ ਨਾ ਆ ਵੇਖ ਕੇ ਰੁਕੀ ਹੋਣੀ ਤੂੰ ਹਾਂਜੀ ਹੈਂ? ਹਾਂਜੀ ਆਹੋ ਇਹ ਹੁਣ ਵੱਡਾ ਹੋ ਗਿਆ ਨਾ ਉਹਨੇ ਵੱਡੀ ਕੁੰਡੀ 'ਚ ਚੱਲਦਾ ਵਾ ਉਹ ਅੱਗੇ ਹੁੰਦੇ ਨੇ ਛੋਟੇ ਡੰਡੇ ਛੋਟੇ ਡੰਡੇ ਛੋਟੀਆਂ ਤੋਰੀਆਂ ਟੋਟੀਆਂ ਆ ਕਿਸੇ ਦਰਖਤ ਦੇ ਨਿੰਮ ਥੱਲੇ ਬਹਿ ਜਾਣਾ 8-10 ਬੰਦਿਆਂ ਨੇ ਤੇ ਜਿਹਦਾ ਘੋਟਣੀਆਂ ਤੇ ਘੋਟ ਕੇ ਪੀਣੀਆਂ ਹੈ ਹਾਂ ਇਹ ਦੌਰ ਲੰਘ ਗਿਆ ਹੁਣ ਵਿਕਦਾ ਵਾ ਇੰਨਾ ਨਹੀਂ ਹਰ ਚੀਜ਼ ਦੀ ਵੱਡੀ ਹੋ ਗਈ ਹਰ ਚੀਜ਼ ਦੀ ਵੱਡੀ ਵਕਤ ਦੇ ਨਾਲ ਨਾਲ ਮਹਿੰਗਾਈ ਵੀ ਹੋ ਗਈ ਚੀਜ਼ਾਂ ਵੀ ਵੱਡੀਆਂ ਹੋ ਗਈਆਂ ਇਹਨਾਂ ਤੇਰੇ ਮੂੰਹ ਜਿੱਡਾ ਹੋ ਗਿਆ ਆ ਮੇਰੇ ਜਿੱਡਾ ਔਰ ਤੇਰੀ ਜ਼ੁਬਾਨ ਵੀ ਵੱਡੀ ਹੋ ਗਈ ਕਿੰਨੀ ਚੱਲਣ ਡਈ ਜਦੋਂ ਦੀ ਆਈ ਹੈ ਮਕਸਦ ਨਹੀਂ ਮੈਨੂੰ ਦੱਸਿਆ ਤੂੰ ਕਰਨ ਕੀ ਆਈ ਹੈ ਤੇ ਜ਼ੁਬਾਨ ਹੀ ਤੇਰੀ ਕਿੱਡੀ ਮੈਂ ਵੱਡੀ ਦੱਸਣ ਤੇ ਡਈ ਆ ਮੈਂ ਤੇ ਬਸ ਐਵੇਂ ਟਹਿਲਣ ਵਾਸਤੇ ਨਿਕਲੀ ਸਾਂ ਟਹਿਲਣ ਆਵੇ ਨਿਕਲੀ ਹੈ ਮਤਲਬ ਪਾਰਕ ਆ ਜਿੱਥੇ ਤੂੰ ਆ ਗਈ ਹੈ ਰੋਜ਼ੀ ਰੋਟੀ ਕਮਾਉਣ ਡਿਆ ਤੇ ਤੂੰ ਉੱਥੇ ਪਾਰਕ ਆ ਵੇਲੇ ਹੈ ਤੂੰ ਵੀਰੇ ਮੈਂ ਲੱਗੀ ਸਾਂ ਹਾਂਡੀ ਬਣਾਉਣ ਤੇ ਬਣਾ ਜਾ ਕੇ ਮੈਂ ਤੇਰੀ ਹੰਡੀ ਚੁੱਕ ਲਿਆ ਮੈਂ ਇੱਥੇ ਨਹੀਂ ਮੈਂ ਕਿਹਾ ਤੇਰਾ ਬਾਜ਼ਾਰ ਦਾ ਗੇੜਾ ਘਾਟਾ ਵਾ ਨਾ ਫੇਰ ਆ ਕੇ ਬਾਜ਼ਾਰ ਦਾ ਗੇੜਾ ਬੜੀ ਵੇਲੀ ਹੈ ਚੱਲ ਜਾ ਆਪਣਾ ਬੀਬੀ ਕੰਮ ਕਰ ਤੂੰ ਵੀਰੇ ਕੰਮ ਹੀ ਕਰਦੇ ਮੇਰੇ ਕੋ ਕੰਮ ਨਹੀਂ ਹੁੰਦਾ ਮੈਂ ਆਪਣਾ ਕੰਮ ਕਰਾਂ ਮੈਂ ਘੋਟਣ ਡਿਆ ਤੇਰੇ ਵਜ੍ਹਾ ਤੋਂ ਮੈਂ ਰੋਕ ਛੜਿਆ ਕੰਮ ਆ ਤੇ ਘੋਟਾ ਨਾ ਵੇਖ ਕੇ ਤੇ ਮੈਂ ਆਈ ਆ ਉਹ ਘੋਟਾ ਉਹ ਐ ਮੈਂ ਤੈਨੂੰ ਪੈਕ ਕਰਕੇ ਦੇ ਦਿਆਂ ਨਾਲ ਲੈ ਕੇ ਜਾਣਾ ਤੂੰ ਵੀਰੇ ਮੇਰੀ ਗੱਲ ਸੁਣ ਮੈਨੂੰ ਇਹ ਦੱਸ ਮੈਂ ਹੁਣ ਅੱਡੇ ਤੇ ਬਹਿਣਾ ਵਾ ਮੈਂ ਕੰਮ ਕਰਨਾ ਵਾ ਮੈਨੂੰ ਕੋਈ ਕੰਮ ਵੀ ਕਰਨ ਦੇਗੀ ਇਹ ਵੀ ਕੰਮ ਹੀ ਆ ਜਿਹੜਾ ਤੈਨੂੰ ਮੈਂ ਦੱਸਣ ਲੱਗੀ ਇਹ ਵੀ ਕੰਮ ਹੀ ਆ ਵੀਰੇ ਮੈਂ ਐਡਾ ਵਿਹਲਾ ਨਹੀਂ ਹੈ ਮੈਂ ਤੇਰਾ ਕੰਮ ਕਰਾਂ ਤੂੰ ਮੇਰੇ ਮਾਮੇ ਦੀ ਕੁੜੀ ਹੈ ਮੈਂ ਤੇਰੀ ਕੰਮ ਕਰੀ ਜਾਣੇ ਮੈਂ ਦੁਕਾਨਦਾਰੀ ਕਰਨ ਡਿਆ ਮੈਂ ਦੁਕਾਨਦਾਰੀ ਕਰਨ ਦੇ ਮੁਸਲਮਾਨ ਭਰਾ ਭੈਣਾਂ ਦੇ ਕੰਮ ਆਂਦੇ ਭੈਣਾਂ ਭਰਾਵਾਂ ਦੇ ਕੰਮ ਆਂਦੇ ਹਾਂ ਆਂਦੇ ਆ ਤੇ ਕੰਮ ਆਉਣਾ ਚਾਹੀਦਾ ਵਾ ਮੁਸਲਮਾਨ ਨਹੀਂ ਉਹ ਮੈਂ ਮੁਸਲਮਾਨ ਅਲਹਮਦੁਲਿਲਾ ਤੂੰ ਆਂਟੀ ਰੋਟੀ ਕਰਦੀ ਬਾਹਰ ਆ ਗਈ ਹੈ ਪਤਾ ਨਹੀਂ ਤੇਰੇ ਦਿਮਾਗ 'ਚ ਕੀ ਚੱਲਣ ਡਿਆ ਵਿਹਲੀ ਫਿਰਨ ਨਹੀਂ ਪਤਾ ਤੈਨੂੰ ਫਿਰਨ ਦਾ ਸ਼ੌਕ ਆ ਮੈਨੂੰ ਫਿਰਨ ਦਾ ਐਵੇਂ ਸ਼ੌਕ ਆ ਮੇਰੇ ਘਰ ਵਾਲਿਆਂ ਨੇ ਕਿਹੜਾ ਮੈਨੂੰ ਮਾਰਾ ਛੱਡਿਆ ਤੈਨੂੰ ਵਾਰਾ ਛੱਡਿਆ ਵਾ ਚਲ ਇੱਕ ਕੰਮ ਕਰਦੇ ਵੀਰੇ ਗੁੱਸਾ ਨਾ ਕਰ ਉਹ ਮੈਂ ਹਾਲੀ ਬਦਾਮ ਕੁੱਟਣੇ ਆ ਮੈਂ ਤੈਨੂੰ ਦੱਸ ਦਿਆਂ ਐਵੇਂ ਮੇਰੇ ਕੋਲ ਗੱਲ ਨਾ ਸੁਣ ਲੈ ਵੀ ਚੱਲ ਜਾ ਆਪਣਾ ਕੰਮ ਕਰ ਵੀਰੇ ਆ ਰਗੜਾ ਲਾ ਦੇ ਜ਼ਰਾ ਆ ਮੈਂ ਹਾਂਡੀ ਬਣਾਉਣੀ ਘਰ ਜਾ ਕੇ ਕਸਮੇ ਉਹ ਸਾਰੇ ਘਰ ਵਾਲੇ ਬੈਠੇ ਰੋਟੀ ਭੁੱਖ ਲੱਗੀ ਉਹਨਾਂ ਨੂੰ ਆਹੋ ਮੈਂ ਕਿਹਾ ਮੈਂ ਆ ਕੇ ਤੁਹਾਨੂੰ ਹੁਣੇ ਮਸਾਲਾ ਬਣਾ ਕੇ ਦੇਣੀ ਆ ਮਸਾਲਾ ਬਣਾਉਣਾ ਸੀ ਮੈਂ ਕਿਹਾ ਚਲ ਹਾਂਡੀ ਤਿਆਰ ਹੋ ਜਾਊਗੀ ਮੇਰੇ ਤਾਂ ਕੁੰਡੀ ਡੰਡਾ ਟੁੱਟ ਗਿਆ ਵਾ ਉਹ ਲੱਕੜੀ ਵਾਲਾ ਡੰਡਾ ਜਿਹੜਾ ਉਹ 2 ਟੋਟੇ ਹੋ ਗਏ ਤੇ ਚੱਲ ਇਹਨੂੰ ਰਗੜਾ ਲਾ ਦੇ ਜ਼ਰਾ ਚੰਗੀ ਹੁਣ ਤਰ੍ਹਾਂ ਇਹ ਮੈਂ ਤੇਰੇ ਤੇ ਤੋੜ ਦੇਣਾ ਓਏ ਕੀ ਹੋਇਆ ਇਹ ਮਸਾਲਾ ਕੁੱਟਣ ਵਾਲੀ ਦੋੜੀ ਡੰਡਾ ਘਰ ਵਾਲਾ ਨਹੀਂ ਜਿਹਦੇ ਨਾਲ ਅਦਰਕ ਦੇ ਲਸਣ ਕੁੱਟ ਲਈਦਾ ਵਾ ਇੰਨੇ ਵੇਰੇ ਬਦਾਮ ਰਗੜੀ ਜਾਣਾ ਇਹਨੂੰ 2 ਰਗੜੇ ਲਾ ਦੂੰਗਾ ਤੇ ਤੈਨੂੰ ਕੀ ਫਰਕ ਪੈ ਜਾਊ ਮੇਰੇ ਕੋਲ ਵੀ ਰਗੜਾ ਤੂੰ ਨਾ ਲਵਾ ਲੈ ਕਿਧਰੇ ਮੈਂ ਵੀ ਇੱਥੋਂ ਚੁੱਕ ਕੇ ਡੱਬਾ ਤੇਰੇ ਸਿਰ 'ਚ ਕੱਢ ਮਾਰਨਾ ਚੱਲ ਜਾ ਨਿਕਲ ਆਪਣਾ ਕੰਮ ਓਏ ਖਾਲੀ ਦੇਗਾ ਅੱਗੇ ਤੇ ਮਾਲ ਪਾਉਣ ਵਾਲੇ ਆ ਮੈਨੂੰ ਰਗੜਾ ਲਾ ਕੇ ਦੇ ਤੂੰ ਸਮਝ ਆਈ ਹੈ ਨਾ ਉਹ ਚੱਲ ਜਾ ਏ ਤੂੰ ਚੱਲ ਜਾ ਕੀ ਇਹ ਕੱਢ ਲਸਣ ਹੋਏ ਮੇਰਾ ਭਰਾ ਨਾ ਉੱਥੇ ਬਹਿ ਕੇ ਛਿੱਲ ਕੇ ਤੇ ਫਟਾਫਟ ਇਹਨਾਂ ਨੂੰ ਰੱਖ ਇਹਨੂੰ ਫੜ ਇਹਨੂੰ ਇੱਥੇ ਛਾਪਾ 'ਚ ਪਾ ਤੇ ਨਿਕਲਣ ਵਾਲੀ ਕਰ ਛਾਪ ਨਿਕਲਣ ਵਾਲੀ ਗੱਲ ਨਹੀਂ ਹੋ ਮੈਂ ਉੱਤੇ ਪਤੀਲੀ ਧਰ ਕੇ ਆਈਆਂ ਤਲਾ ਸੜ ਗਿਆ ਉਹਦਾ ਹਮਾਰਾ ਉਹ ਚੱਲ ਜਾ ਮੈਂ ਹੁਣੇ ਬਸ 2 ਮਿੰਟ ਹਾਂ ਮੇਰੇ ਨਾਲ ਹੀ ਤੇ ਘਰ ਹੈਗਾ ਵੀਰੇ ਉਹ ਚੱਲ ਜਾ ਭਲਾ ਹੋਵੇ ਆ ਵੇ ਮੂੰਹ ਆਪਣਾ ਵੇਖ ਕਿਸ ਤਰ੍ਹਾਂ ਵਾ ਆ ਵੇ ਲਿਪਸਟਿਕ ਤੂੰ ਲਾਈ ਜਿਵੇਂ ਚੂਈ ਨੂੰ ਛੁਰੀ ਵੱਜੀ ਹੁੰਦੀ ਹੈ ਚੱਲ ਏ ਭਰਾਵਾ ਤੂੰ ਤੇ ਜੁਗਤਾ ਹੀ ਕਰਨ ਲੱਗ ਪਈ ਤੇ ਤੂੰ ਕੰਮ ਕਿਹੜਾ ਕਰਾਣ ਆ ਗਈ ਇਹਦੇ ਵਿੱਚ ਕੁੱਟਣ ਵਾਲਾ ਵਾ ਜੋ ਆਪਣਾ ਲਸਣ ਤੇ ਨਿਕਲ ਇੱਥੋਂ ਮੇਰੀ ਗੱਲ ਸੁਣ 2 ਮਿੰਟ ਲੱਗਣੇ ਆ ਓਏ ਇੱਥੇ ਸਾਰਾ ਮੇਰਾ ਮਾਲ ਖਰਾਬ ਹੋ ਜਾਣਾ ਬੇੜਾ ਕਰ ਹੋ ਜਾ ਤੈਨੂੰ ਪਤਾ ਕਿੱਡਾ ਕੀਮਤੀ ਹੈ ਤੇ ਸਮਾਨ ਮੈਂ ਕਦੋਂ ਕਹਿੰਦੀ ਵੀ ਤੂੰ ਇਹਦੇ ਚ ਮਿਕਸ ਕਰਕੇ ਮੈਨੂੰ ਰਗੜਾ ਤੇ ਲਾ ਹੋਰ ਕੀ ਕਰਨਾ ਇਹਨੂੰ ਕੱਢ ਕੇ ਇੱਕ ਛਾਪਰ ਚ ਪਾ ਲੈ 2 ਮਿੰਟ ਲੱਗਣੇ ਆ ਤੇ ਜਿਹੜੇ ਲਸਣ ਤੇ ਅਦਰਕ ਛਿੱਲ ਕੇ ਵਿੱਚ ਪਾ ਕੇ ਐਵੇਂ 7 ਕੁ ਰਗੜੇ ਲੱਗਣੇ ਆ ਤੇ ਪੀ ਕੇ ਤੂੰ ਮੇਰੇ ਹੱਥ 'ਚ ਫੜਾ ਤਾਂ ਤੈਨੂੰ ਰਗੜੇ ਦਾ ਪਤਾ ਕਿ ਇਹਨੂੰ 7 ਰਗੜੇ ਲੱਗਣੇ ਆ ਤੇ ਇਹਨੂੰ 2 ਲੱਗਣੇ ਆ ਤੈਨੂੰ ਕਿੰਨੇ ਕੋ ਲੱਗਣੇ ਆ ਤੇ ਤੂੰ ਇੱਥੋਂ ਨਿਕਲਣਾ ਵਾ ਵੇ ਤੂੰ ਕੀ ਰਗੜਾ ਲਾੜਾ ਭਰਾਵਾ ਤੇਰਾ ਆਪਣਾ ਆਖਰੀ ਰਗੜੇ ਰਗਾ ਮੂੰਹ ਆ ਤੇਰੀ ਮਿਹਰਬਾਨੀ ਆ ਮੈਨੂੰ ਸਿਰਫ 7 ਰਗੜੇ ਲੱਗਣੇ ਆ ਤੇ ਉਸ ਤੋਂ ਬਾਅਦ ਤੂੰ ਮੈਨੂੰ ਚਟਣੀ ਵੀ ਬਣਾ ਕੇ ਦੇ ਬੜੀ ਸਮਝਦਾਰ ਆ ਤੂੰ ਤੈਨੂੰ ਰਗੜੇ ਦਾ ਪਤਾ ਵਾ ਕਿ ਆਖਰੀ ਰਗੜੇ ਵਾਲਾ ਮੂੰਹ ਕਿਹੜਾ ਵਾ ਤੇ ਪਹਿਲੇ ਰਗੜੇ ਵਾਲਾ ਕਿਹੜਾ ਵਾ ਫੇਰ ਮੀ ਆ ਚੱਲ ਹੱਥ ਨਾ ਜੋੜ ਭਰਾ ਆ ਸਿਰਫ ਤੂੰ ਮੈਨੂੰ ਚੱਲ ਚਟਣੀ ਬਣਾ ਦੇ ਮੈਂ ਤੈਨੂੰ ਆ ਤੇ ਵੇਖ ਨਾ ਓਏ ਚਟਨੀ 10 ਮਿੰਟ ਦਾ ਕੰਮ ਆ। ਚਟਨੀ ਚੁਟਨੀ ਬੰਦਾ ਇੱਥੇ ਕੋਈ ਚਟਨੀ ਚੁਟਨੀ ਨਹੀਂ ਬਣਨੀ ਮੈਂ ਤੈਨੂੰ ਪੈਸੇ ਦੇ ਦੂੰਗੀ ਮੈਂ ਪੈਸੇ ਲੈਣੇ ਨਹੀਂ ਹੈ ਤੇਰੇ ਕੋਲ ਤੂੰ ਗਲਾਸ ਦੇ ਵੀ ਤੇ ਮੇਰੇ ਕੋਲ ਪੈਸੇ ਲੈਣੇ ਓਏ ਲਸਣ ਦੀ ਬੋ ਹੀ ਨਹੀਂ ਜਾਣੀ ਇਹਦੇ ਵਿੱਚੋਂ ਉਹ ਬੇੜਾ ਗਰਕ ਹੋ ਜਾ ਮੈਂ ਵੇਚਣੀ ਹੈ ਸਰਦਾਈ ਕਿ ਮੈਂ ਬੋ ਵਾਲੀ ਲੈਣ ਲੋਕ ਟੁੱਟੀ ਜਾ ਲਸਣ ਪਾਇਆ ਸਾਬਣ ਲਿਆ ਕੇ ਹੁਣੇ ਤੈਨੂੰ ਮਾਂਜ ਕੇ ਫੇਰ ਪਹਿਲੇ ਵਰਗਾ ਕਰ ਦੇਣਾ ਵਾ। ਤੂੰ ਆਪਣਾ ਸਿਆਣੇ ਹੱਥੀ ਨਾ ਘਰ ਆਪਣੀ ਕੁੰਡੀ ਤੇ ਆਪਣਾ ਹੀ ਡੰਡਾ ਇਸਤੇਮਾਲ ਕਰ ਉਹਦੇ ਵਿੱਚ ਆਰਾਮ ਨਾਲ ਕੁੱਟ ਤਾਂ ਕਿ ਤੈਨੂੰ ਪਤਾ ਲੱਗੇ ਕਿ ਤਸੱਲੀ ਨਾਲ ਮੈਂ ਕੁੱਟ ਲਿਆ ਐ ਸਮੇਂ ਵੀਰੇ ਟੁੱਟਾ ਨਾ ਹੁੰਦਾ ਤੇ ਮੈਂ ਘਰ ਹੀ ਰਗੜ ਲੈਣਾ ਆਪਣਾ ਡੰਡਾ ਟੁੱਟਾ ਵੀ ਹੋਵੇ ਤੇ ਆਪਣਾ ਹੀ ਹੁੰਦਾ ਐ ਵੇਖ ਐ ਤੇਰੇ ਸਮਝ ਆਉਣਾ ਵਾ ਆਣਾ ਵਾ ਮੈਨੂੰ ਸਮਝ ਆ ਰਿਹਾ ਇਹ ਤੈਨੂੰ ਵੀ ਨਹੀਂ ਮੈਂ ਦੇ ਸਕਦਾ ਕਿ ਜਾ ਕੇ ਆਪਣੀ ਦੋਰੀ 'ਚ ਉਹਦੇ 'ਚ ਹੀ ਕੁੱਟ ਲਾ ਡੰਡਾ ਕਿੰਜਾ ਵਾ ਤੇਰੀ ਦੋਰੀ ਪਤਾ ਨਹੀਂ ਕਿੱਡੀ ਆ ਇਹ ਤੋੜ ਦੇ ਫਾਇਦਾ ਕੀ ਆਪਣਾ ਡੰਡਾ ਫੜੀ ਦੋਰੀ ਸੈਕਿੰਡ ਨਹੀਂ ਲੱਗਣਾ ਬੀਬੀ ਜਾ ਇੰਨੀ ਕੁ ਵਧਰ ਚੱਲ ਜਾ ਦੇਖ ਦੇ ਲਸਣ ਤੇ ਹੈਗੇ ਆ ਗੱਠੀਆਂ ਵਾ ਉਹ ਮੈਂ ਤੂੰ ਛਿਲਣੀਆਂ ਵਾ ਮੈਂ ਨਹੀਂ ਤੈਨੂੰ ਲੱਗਣੇ ਆ ਉਸ ਤੋਂ ਬਾਅਦ ਤੂੰ 4 ਪੂਰੇ ਓਏ ਹੱਥੇ ਵਿੱਚ ਨਾ ਪਾ ਬੋ ਪੈ ਜਾਣੀ ਮੈਂ ਲਸਣ ਦੀ ਮੈਂ ਤੈਨੂੰ ਕਹਿਣ ਉਸ ਤੋਂ ਬਾਅਦ ਤੂੰ ਆ ਵਿੱਚ ਓਏ ਆਨੂੰ ਰਹਿਣ ਦੇ ਚਟਣੀ ਬਣਾ ਕੇ ਤੂੰ ਮੇਰੇ ਹੱਥ ਮੈਂ ਨਹੀਂ ਚਟਣੀ ਚੁਟਣੀ ਬਣਾਉਣੀ ਆ ਬਾਹਰ ਤੂੰ ਬਣਾਉਣੀ
ਬਣਾਉਣੀ ਭਰਾਵਾ ਮੈਂ ਕਿਉਂ ਬਣਾਉਣੀ ਤੂੰ ਕਾਹਦਾ ਭਰਾਵਾ ਭੈਣ ਦੇ ਕੰਮ ਹੀ ਨਹੀਂ ਆਉਣਾ ਤੂੰ ਓਏ ਤੂੰ ਮਾਨ ਨਾ ਮਾਨ ਮੈਂ ਤੇਰਾ ਬਿਮਾਰ ਰਾਹ ਜਾਂਦੀ ਐਵੇਂ ਭੈਣ ਭਰਾ ਬਣ ਗਈ ਮੇਰੀ ਗੱਲ ਸੁਣ ਭਰਾਵਾ ਸਿਰਫ 2 ਮਿੰਟ ਲੱਗਣੇ ਆ ਇੱਥੇ 1 ਮਿੰਟ ਵੀ ਹੋਵੇ ਨਾ ਤੇ ਮੈਂ ਤੇ ਹਾਂ ਸਾਫ਼ ਕਰਕੇ ਮੈਂ ਸ਼ੋਪਰ ਚ ਪਾ ਲਈ ਤੂੰ ਸਾਪਰ ਜਿਹੜਾ ਪਾਣਾ ਨਾ ਆਪਣੇ ਘਰ ਜਾ ਕੇ ਪਾ ਲੈ ਜਾ ਸ਼ਾਬਾਸ਼ ਤੇ ਮੈਂ ਅੱਜ ਤੇਰੇ ਕੋਲ ਬਣਵਾ ਕੇ ਜਾਣਾ ਮੇਰੇ ਕੋਲ ਨਾ ਇਹ ਲਸਣ ਅਦਰਕ ਵੀ ਤੂੰ ਮੈਨੂੰ ਪੀ ਕੇ ਦੇਣਾ ਮੈਂ ਤੈਨੂੰ ਕੋਈ ਨਹੀਂ ਪੀ ਕੇ ਦੇਣਾ ਐਵੇਂ ਮੇਰੇ ਕੋਲ ਨਾ ਬੋਤਲ ਨਾ ਖਾ ਲਈ ਨਿਕਲਣ ਵਾਲੀ ਘਰ ਮੈਂ ਤੈਨੂੰ ਕਹਿ ਦਿੱਤਾ ਨਹੀਂ ਪਤਾ ਕਿ ਮੇਰੇ ਹਾਂਡੇ ਦਾ ਤਲਾ ਸੜਨ ਡਿਆ ਵਾ ਇਹ ਤਲਾ ਫੜਨ ਡਿਆ ਤਾਂ ਮੈਂ ਕਿਹਾ ਬੈਠੇ ਸਾਰੇ ਜੀ ਇੱਥੇ ਮੇਰੇ ਪੈਰਾਂ ਦੇ ਤਲੇ ਫੜਨ ਦੇ ਨੇ ਤੇ ਤੂੰ ਨਹਾਂਡੀ ਦਾ ਪਿਆ ਹੋਇਆ ਤੇਰੀ ਮਿਹਰਬਾਨੀ ਹੈ ਵੀਰੇ 2 ਮਿੰਟ ਗਾਤੀ ਦਾ ਟਾਂ ਤੈਨੂੰ ਛਿਲਦ ਨਹੀਂ ਛੁਰੀ ਲਿਆ ਮੈਂ ਤੈਨੂੰ ਅਦਰਕ ਤੇ ਲਸਣ ਮੈਂ ਤੈਨੂੰ ਛਿਲਦੇ ਨਹੀਂ ਸਿਰਫ ਤੂੰ ਰਗੜਾ ਹੀ ਲਾ ਤੇ ਤੇਰੀ ਜ਼ੁਬਾਨ ਚੱਲਦੀ ਹੈ ਰੁਕਦੀ ਨਹੀਂ ਸਾਹ ਨਹੀਂ ਲੈਂਦੀ ਪਤਾ ਨਹੀਂ ਕੀ ਖਾਣੀ ਹੈ ਬਾਜਰਾ ਖਾਣੀ ਹੈ ਚੱਜ ਲਾਈਏ ਤੂੰ ਬਾਹਰ ਜਾ ਆਪਣਾ ਕੰਮ ਕਰ ਮੈਂ ਅੱਜ ਮੈਂ ਚੱਲ ਮੈਂ ਤੂੰ ਪਰੇ ਹੱਥ ਮੈਂ ਆਪ ਰਗੜ ਉਹ ਕਿਉਂ ਕਿਉਂ ਲੈਂਗੀ 1 ਮਿੰਟ ਲੱਗਣਾ ਵਾ ਤੈਨੂੰ ਪਤਾ ਵੀ ਨਹੀਂ ਲੱਗਣਾ ਭਰਾਵਾ ਮੈਨੂੰ ਲੱਗਦਾ ਤੁਹਾਨੂੰ ਕਿਸੇ ਨੇ ਜਿੰਨੀ ਦੇਰ ਤੱਕ ਤੇਰੇ ਗਾਹ ਕਾੜੇ ਮੈਂ ਰਗੜ ਕੇ ਹੋ ਜਾਣਾ ਤੂੰ ਵੇਖਿਆ ਹੀ ਇਹਨੂੰ ਸਿਰਫ ਰਗੜਦੇ ਆ ਇਹ ਬੜਾ ਤੇਜ਼ ਰਗੜਦਾ ਵਾ ਤੈਨੂੰ ਪਤਾ ਹੀ ਨਹੀਂ ਇਹਦਾ ਅੱਛਾ ਜੀ ਉਹ ਆਹ ਮਸ਼ੀਨ ਨਾਲ ਚੱਲਦਾ ਵਾ ਜਾ ਆਪਣਾ ਕੰਮ ਕਰ ਮੈਂ ਤੈਨੂੰ ਕਹਿਣ ਡਿਆ ਤਜਰਬਾ ਕਾਰ ਰਗੜਿਆ ਵਾਲਾ ਲੱਗ ਰਿਹਾ ਤੂੰ ਮੈਨੂੰ ਲੱਗ ਰਿਹਾ ਨਾ ਹਾਂ। ਪਰ ਇਸ ਤੋਂ ਪਹਿਲਾਂ ਕਿ ਮੈਂ ਰਗੜਾ ਫੇਰਦੇ ਨਿਕਲਣ ਵਾਲੀ ਘਰ ਅੱਛਾ ਵੀਰੇ ਤੋਂ ਉਹ ਚੱਲ ਜਾ